मैं बैठा ना इत्थे ਤੁਹਾਡੀ ਬੁਢਾਪੇ 'ਚ ਖਿਦਮਤ ਕਿੰਨੇ ਕਰਨੀ ਹੈ ਤੁਹਾਡਾ ਪਿਓ ਤੁਹਾਡੀਆਂ ਦਵਾਈਆਂ मेरा पुत्र मेरे नाल है यार पुत्र एक गिलास फड़ाई आपका बेटा साथ है जी मेरे नाल है मेरा पुत्र है उनको मैंने पानी का गिलास फड़ा दे ਸਦਰ ਅਯੂਬ ਸਾਹਿਬ ਦਾ ਦੌਰ ਮੈਂ ਦੇਖਿਆ ਠੀਕ ਹੈ ਜੀ ਜ਼ਿਆ ਸਾਹਿਬ ਦਾ ਦੌਰ ਮੈਂ ਵੇਖਿਆ ਮੈਂ ਤੁਹਾਨੂੰ ਕਿਹੜਾ ਕਿਹੜਾ ਦੌਰ ਗਣਾ ਬਈ ਤੁਸੀਂ ਕਦੀ ਜਨਾਜ਼ਾ ਨਹੀਂ ਉੱਠਦਾ ਦੇਖਿਆ अरे कि अब्बा जी को अभी भी लड़कियों के कॉलेज के सामने मार पड़ती है ਭਾਈ ਦਿਲ ਪਿਸ਼ੋਰੀ ਨਾ ਕਰੀਏ ਤੇ ਬਾਬੇ ਹੋ ਗਏ ਨੇ ਮੈਂ ਉਸੇ ਕਾਲਜ 'ਚ ਪੜ੍ਹਿਆ ਹੈਗਾ ਅੱਜ ਵੀ ਮੁੱਲਾ ਸ਼ਕਰਕੰਦੀ ਵਾਲਾ ਉੱਥੇ ਖਵਾਉਂਦਾ ਹੈਗਾ ਮੈਂ ਉਹਦੇ ਪੜਦਾਦੇ ਕੋਲੋਂ ਸ਼ਕਰਕੰਦੀ ਖਾਧੀ ਖਾ ਮੀਠਾ ਹਰੂਮ ਸਾਹਿਬ ਨਹੀਂ ਮੀਟਦਾ ਉਹਦਾ ਵੀ ਅੱਧੀ ਅੱਖ ਖੋਲ ਕੇ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ ਸੋ ਲੈ ਕੇ ਹਾਜ਼ਰ ਹੋ ਗਿਆ ਗੋਗਾ ਬਾਈ ਜੀ ਤੇ ਸਲੀਮ ਅਲਵੇਲਾ ਦੇਖਦੇ ਹਾਂ ਅੱਜ ਕਿਹੜੀ ਵੀਡੀਓ ਇਹਨਾਂ ਦੀ ਟਾਈਟਲ ਹੈਗਾ ਜੀ ਕੈਂਡੀ ਬਾਕਸ ਐਪੀਸੋਡ ਨੰਬਰ 88 ਭੁੱਖੀ ਔਲਾਦ ਹरून ਰਫੀਕ ਸਲੀਮ ਅਲਵੇਲਾ ਐਂਡ ਗੋਗਾ ਪਸੂਰੀ ਸੋ ਇਹਨਾਂ ਦੀ ਟੀਮ ਬਹੁਤ ਵਧੀਆ ਬਣ ਗਈ ਕੈਂਡੀ ਬਾਕਸ 'ਚ ਸੋ ਬਹੁਤ ਸਾਰੇ ਦੋਸਤ ਸਾਨੂੰ ਕਮੈਂਟ ਕਰ ਰਹੇ ਸੀਗੇ ਲਗਾਤਾਰ ਕਮੈਂਟ ਆ ਰਹੇ ਨੇ ਕਿ ਤੁਸੀਂ ਕੈਂਡੀ ਬਾਕਸ ਤੋਂ ਵੀ ਨਾਲ ਜਿਹੜੀ ਵੀਡੀਓ ਲੈ ਕੇ ਆਇਆ ਕਰੋ ਤੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਜਿਹੜੇ ਤੇ ਦੋਸਤ ਨਵੇਂ ਆਏ ਨੇ ਅੱਜ ਤੇ ਉਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਉਹਦੇ ਨਾਲ ਤੁਹਾਡੇ ਕੋਲ ਸਾਡੀ ਹਰੇਕ ਅਪਡੇਟ ਨਵੀਂ ਵੀਡੀਓ ਜਿਹੜੀ ਆ ਉਹਦਾ ਨੋਟੀਫਿਕੇਸ਼ਨ ਆ ਜਾ ਕਰੂਗਾ ਸੋ ਚੱਲਦੇ ਹਾਂ ਵੀਡੀਓ ਵੱਲ ਨੂੰ ਬਾਕੀ ਗੱਲਬਾਤ ਕਰਾਂਗੇ ਬਾਅਦ 'ਚ अस्सलाम वालेकुम नाज़रीन मैं हारून रफ़ीक हूँ और आप देख रहे हैं कैंडी बॉक्स आज मेरे पास 2 बेटे और एक वालिद उनके साथ आए हैं और वो कोई प्रॉब्लम अपना लेकर आए हैं पहले उन्हीं से पूछ लेते हैं कि क्या मसला है किस लिए तशरीफ लाए अस्सलाम वालेकुम अंकल आप किस हवाले से आज तशरीफ लाए जी अपने वाले साहब की शिकायत लेके आए हैं हाँ जी बोले ना हम अपनी जायदाद नहीं कर रहे हमारे वाले साहब बस अपने वालिद को लेकर आए हैं हाँ जी सर अपने साथ ਵਾਲਿਦ ਕਿਹੜਾ नहीं कर रहे हैं इनके नाम ਨਹੀਂ ਸਰ ਮੈਂ ਬੇਟਾ ਜੀ ਉਹਨਾਂ ਦਾ ਨਹੀਂ ਨਾ ਦੇ ਰਹੇ ਸਾਨੂੰ तो आपके वालिद किधर है ਹਾਂਜੀ वालिद किधर है आपके ਆ ਮੇਰੇ ਖੱਬੇ ਹੱਥ ਤੇ ਵਾਲਿਦ ਜਵਾਨ ਲੱਗਦਾ ਪਿਆ ਤੇ ਉਹ ਬੁੱਢੇ ਹੋ ਗਏ ਜਨਾਬ ਕੀ ਹਾਲ ਠੀਕ ਹੈ आप इनके वालिद हैं ਅਰੁਣ ਸਾਹਿਬ ਕੀ ਗੱਲ ਮੈਂ ਵਿਆਹ ਵਾਲਦ ਨਹੀਂ ਬਣ ਸਕਦਾ आपकी क्या एज है ਭਾਈ ਮੇਰੀ 83 ਸਾਲ ਉਮਰ ਹੈਗੀ ਓਏ 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 ਮੈਂ 83 ਬਹੁਤ ਬਹਾਰਾਂ ਦੇਖੀਆਂ ਨੇ तो यार आपकी क्या एज है मेरी सर 62 साल आपकी ਇਹਨਾਂ ਨਾਲੋਂ 1 ਸਾਲ ਘੱਟ अब्बू ना लो ਉਹ ਵੱਡੇ ਭਾਈ ਨਾਲ ਇਹ ਮੇਰੇ ਦੋਵੇਂ ਪੁੱਤਰ ਹੈਗੇ ਨੇ ਜੀ ਇਹਨਾਂ ਨੂੰ ਮੈਂ ਕਹਿਣਾ ਅਸੀਂ ਦੇਖੋ ਖਾਦੀਆਂ ਨੇ ਪੁਰਾਣੀਆਂ ਖੁਰਾਕਾਂ जी जी ਅੱਲਾ ਦੇ ਹੁਕਮ ਦੇ ਨਾਲ जी ਹਜੇ ਵੀ ਕਾਇਮ ਔਰ ਦائم ਹੈਗਾ ਵਾ माशाल्लाह जी 9 ਵਾਲੀਆਂ ਖਬਰਾਂ ਸੁਣ ਕੇ ਤੇ ਸੌਂ ਜੀਦਾ 5:30 ਵਜੇ ਕੁੱਕੜ ਮੈਨੂੰ ਉਠਾ ਦਿੰਦਾ ਹੈ। अच्छा वो आपको जगा देता है ਉਹ ਇੰਜ ਮੇਰੇ ਸਰਾਣੇ ਬਾਂਗ ਜੀ ਦਿੰਦਾ ਤੇ ਬਾਂਗ? ਉਹ ਬਾਂਗ ਭਾਜੀ बांग देता है अच्छा ਆ ਕੁੱਕੜ ਬਾਂਗਾ ਅੱਛਾ। ਕੁੱਕੜਾ ਧਮੀ ਦਿਆ ਉਹ ਮੈਨੂੰ ਉਠਾਉਂਦਾ ਹੈ। ਅੱਛਾ। ਤੇ ਮੈਂ ਫਿਰ ਭਾਜੀ ਸਵੇਰ ਉੱਠ ਕੇ 100 ਬੈਠਕ ਮਾਰਨਾ इस उम्र में ਇਸ ਉਮਰ ਵਿੱਚ ਕੀ ਹੈ ਉਹ ਦਿਲ ਹੋਣਾ ਚਾਹੀਦਾ ਜਵਾਨ ਲੱਤਾਂ 'ਚ ਕੀ ਰੱਖਿਆ ਮੈਂ ਫਿਰ ਵਾਕ ਕਰਨਾ ਭਾਜੀ अच्छा कितनी वॉक करते हो ਮੈਂ ਤਕਰੀਬਨ 40 ਮੀਲ ਭਾਈ 40 मील अभी भी आप वॉक कर लेते हैं ਕਾਲੀ ਦਾ उसके बाद ਭਾਈ ਫਿਰ ਘਰ ਆ ਕੇ ਐਡਾ ਪਿਆਲਾ ਫਰੂਟ ਦਾ ਅੱਛਾ ਸਾਰੇ ਫਰੂਟ ਵਿੱਚ आहा ਮੈਂ ਫਿਰ ਖਾ ਕੇ ਸਿੱਧਾ ਜਿਮ यार तुसी दोवें ते मरना दे ਵੈਸੇ ਅੱਜ ਦੀ ਜਨਰੇਸ਼ਨ ਦਾ ਸੱਚੀ ਇਹੀ ਹਾਲ ਹੈ ਭਾਜੀ ਅੱਬਾ ਜੀ 9 ਵਜੇ ਸੌਂਦੇ ਆ ਕਿਤੇ ਆਵਾਜ਼ ਆਵੇ ਵੀ ਸੁੱਤੇ ਹੀ ਸੌਂ ਗਏ ਸਵੇਰ ਮਾਈਆਂ ਕਹਿਣ ਵੀ ਨਹੀਂ ਕਿੱਡਾ ਨੇਕ ਸੀ ਨੀ ਵਿਚਾਰੇ ਨੇ ਪਾਣੀ ਵੀ ਨਹੀਂ ਮੰਗਿਆ ਕਿਤੇ ਚਮਚੀ ਨਹੀਂ ਮੰਗੀ ਘੁੱਟ ਪਾਣੀ ਦੀ ਕਿਸੇ ਨੂੰ ਤਕਲੀਫ ਨਹੀਂ ਦਿੱਤੀ ਇਹ ਮਾਈਆਂ ਕਹਿਣ ਬੜਾ ਨੇਕ ਸੀ ਲੇਕਿਨ ਉਹ ਲਾਲ ਖਰੇ ਕਿਤੇ ਤੇ ਗਈ ਲੋਕੀ ਕਹਿਣ ਮਰ ਗਿਆ ਨੇਕ ਬੰਦਾ ਛੱਡ ਗਿਆ ਪਿੱਛੇ ਕੁੱਤੇ कहना जिंदगी का कोई पता नहीं अपनी जायदाद सारी जिंदगी छड़े ना कर दियो यार अब्बे वो कहते हैं अपनी जिंदगी में हमारे नाम कर कोई नहीं मरदा ਮਾਤਾ ਨੂੰ ਵੇਟ ਕਰੋ ਕਦੋਂ ਮਰੇ ਦਾ ਮੇਰੀ ਔਲਾਦ ਹੈ ਇਹਨਾਂ ਦਾ ਹੀ ਹੈ ਸਾਰਾ ਕੁਝ ਮੈਂ ਕੋਈ ਇੱਕ ਤੇ ਰੱਖ ਕੇ ਲੈ ਜਾਣਾ ਦੇਖੋ ਕੱਲ ਨੂੰ ਮੈਂ ਅੱਖਾਂ ਮੀਟਾ ਉਹ ਹਰੂਮ ਸਾਹਿਬ ਨਹੀਂ ਮੀਟਦਾ ਉਹਦਾ ਵੀ ਅੱਧੀ ਅੱਖ ਖੋਲ ਕੇ ਤੂੰ ਸੁਰਮਾ ਪਾਉਣਾ ਮੈਨੂੰ ਇਹਨੇ ਕਿੱਥੇ ਮਾਮੇ, ਮਰਨਾ ਹਾਂ। ਹੈ ਸਾਨੂੰ ਲੈ ਕੇ ਮਰੂਗਾ ਇਹ ਪਹਿਲਾਂ ਮਰਨਗੇ ਮੈਨੂੰ ਲੱਗਦਾ ਹੈ ਓਏ ਆਉਣਾ ਹੀ ਹੈ ਜਾਇਦਾਦਾਂ ਮੰਗ ਅੱਕ ਗਏ ਆ ਸਵੇਰ ਯਾਰ, 40 61 ਸਾਲ। ਕਿਲੋਮੀਟਰ 40 ਕਿਲੋਮੀਟਰ ਸੈਰ ਕਰਦੇ ਆ ਜਿਸੇ ਟਰਾਲੀ ਦੇ ਹੈਂਡਲ ਨਹੀਂ ਡੋਲਦਾ ਇਹਨਾਂ ਵਾਲੇ ਸਾਨੂੰ ਖਬਰ ਹੀ ਆ ਜਾਏ ਉਹ ਖਬਰ ਆਵੇ ਤੁਸੀਂ ਮਰੋ ਹੋਸ਼ ਕਰੋ ਮੈਂ ਤਾਂ ਜੰਮ ਕੇ ਤੁਹਾਨੂੰ ਪਛਤਾਉਂਦੇ ਹੈਗਾ ਪਿਓ ਤੁਹਾਡਾ ਵੇਖੋ ਤੇ ਆਪਣੀਆਂ ਸ਼ਕਲਾਂ ਵੇਖੋ ਮੋਬਾਈਲ ਆ ਤੇ ਇਹ ਆ ਪੀਜ਼ਾ
ਸ਼ਾਰਮਾ ਹੈ, ਪਤਾ ਨਹੀਂ ਕੀ ਉਹ ਯਾਰ ਖਾਣੇ ਪੀਜ਼ੇ ਨਿਕਲ ਦਾ ਆਏ ਨੇ। ਆਪਾਂ ਕੀ ਤਲਕਾ ਜਾਇਦਾਦ ਨਾਲ ਤੂੰ ਇਹ ਦੱਸ ਪੀਜ਼ੇ ਵਾਲੇ ਤੈਨੂੰ ਫਰਾਈ ਚਿਕਸ ਵਾਲੇ ਕਹਿੰਦੇ ਸਾਨੂੰ ਜਾਇਦਾਦ ਨਾ ਦੇ ਇਹ ਸੜਦੇ ਆ ਆਪਣੇ ਪਿਓ ਤੋਂ। ਪਿਓ ਜਵਾਨ ਕਿਉਂ ਆ? ਮੇਰੇ ਕੋ ਡਾਊਨਲੋਡ ਮੈਂ ਆਪਣੀ ਹਿੱਕ ਤੇ ਜਵਾਨ ਆ, ਮੈਂ ਪੁਰਾਣੀਆਂ ਖੁਰਾਕਾਂ ਖਾਧੀਆਂ ਨੇ। वास्ते कोई लालची नहीं है मेरे ना नहीं करे जदाद मेरे पोते ने ना कर दे यार आपके बड़े हो गए जी सर 7 साल दा है माशाल्लाह ਉਹ ਹਰੂਨ ਸਾਹਿਬ ਮੇਰਾ ਬਾਈਪਾਸ ਹੋਇਆ ਵਾ ਉਹਦੇ 8 ਸਟੰਡ ਪਏ ਆ ਓਏ ਆ ਬਿਮਾਰ ਵੀ ਨਹੀਂ ਹੁੰਦਾ ਇਹ ਜ਼ਿੰਮੇਵਾਰੀ ਤੇ ਲਵੇ ਮਾਸਾ ਬੁਖਾਰ ਦੀ ਕਿਤੇ ਕਵੇ ਵੀ ਮੇਰਾ ਸਿਰ ਦੁਖਦਾ ਵਾ ਕਿਤੇ ਕਵੇ ਵੀ ਮੈਨੂੰ ਨਾ ਮਾੜੀ ਇਹ ਤੁਹਾਡੀ ਖੁਆਇਸ਼ ਹੀ ਰਹਿਣੀ ਆ, ਅੱਬਾ ਹਸਪਤਾਲ ਚੱਲੀਏ। ਉੱਤੇ ਨੇ ਤੁਹਾਡੀ ਖੁਆਇਸ਼ ਹੀ ਰਹਿਣਾ, ਅੱਬਾ ਦਵਾਈ ਖਾ ਲਾ। ਤੁਹਾਡੀ ਖੁਆਇਸ਼ ਰਹਿਣੀ, ਅੱਬਾ ਟੀਕਾ ਲਵਾ। ਅੱਬਾ ਤੈਨੂੰ ਖੰਘ ਆ ਰਹੀ ਹੈ, ਆਏ ਅੱਬਾ ਬਿਸਮਿਲ੍ਲਾ। ਇਹ ਤੁਸੀਂ ਦਿਲ 'ਚ ਰੱਖ ਕੇ ਮਰੋਗੇ ਪੁੱਤਰ। अब तो बेटा चेज़े बात है मेरे आके करता है पुत्र ਹਰੂਨ ਸਾਹਿਬ ਟੈਨਸ਼ਨ ਨਹੀਂ ਲੈਣੀ ਚਾਹੀਦੀ, ਟੈਨਸ਼ਨ ਬਿਮਾਰੀਆਂ ਦੀ ਮਾਂ ਹੈਗੀ ਹੈ। वाकई वाकई ਮੈਂ ਤੇ ਆਪਣੀ ਔਲਾਦ ਦੀ ਟੈਨਸ਼ਨ ਨਹੀਂ ਲਈ। यार वाह ਹੱਸ ਕੇ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ। ਅੱਛਾ। ਬਸ ਨਹੀਂ ਕਿਸੇ ਨੂੰ ਹਾ ਕਰਕੇ ਜਾਇਦਾਦ ਵੀ ਸਾਡੇ ਨਾਂ ਕਰਦੇ ਨਹੀਂ ਹੁੰਦੀ ਮੈਂ ਆਪਣੀ ਹਯਾਤੀ 'ਚ ਨਹੀਂ ਕਰਨੀ ਪੁੱਤਰ, ਮੈਂ ਮਿਹਨਤ ਨਾਲ ਕਮਾਈ ਹੈ। ते बच्चे सी ताड़ी ख्वाहिश पूरी करना चाहते हैं की? फौत हो जाओ ਬਹੁਤ ਹੋ ਆਈ ਗਿਆ ਨਹੀਂ ਮੰਨਣਾ। हाँ ਦਿਲ ਕਰੇ ਕੱਲ ਮਰ ਜਾ, ਪਰਸੋਂ ਮਰ ਜਾ, ਚੌਥ ਮਰ ਜਾ। इंशाल्लाह कहीं दिन आज यार ऐसे मत कहो यार। ਤਾਂ ਐਸੇ ਮਤ ਕਹੋ ਉਹਨਾਂ ਨੂੰ ਵੀ ਮਤ ਦਵੋ देखिए अच्छा मुझे ਮੈਂ अपने- ਫਿੱਟ ਹੈਗਾ, ਮੈਂ ਅੱਜ ਵੀ ਮੇਰੇ ਨਾਲ आप ਦੇ देखिए उनकी टांगे भी अभी हिल ਮੈਂ रही ਦੇਖ है। ਲਓ ਅੱਜ क्या बात है। ਇਹ ਹੁਣ ਵੀ ਕਿਤੇ ਮਹੱਲੇ ਵਿਆਹ ਸ਼ਾਦੀ ਹੋਵੇ ਤੇ ਮੈਨੂੰ ਬੁਲਾਉਂਦੇ ਨੇ, ਅਕਰਮ ਸਾਹਿਬ ਆਓ ਜ਼ਰਾ। की कर देने कम साहब। ਮੈਂ ਡਾਂਸ ਕਰਨਾ ਉੱਥੇ। ਉਹ ਹਾਲੀ ਵੀ ਕਾਲਜ ਤੋਂ ਬਾਅਦ ਮਾਰ ਪੈਂਦੀ ਹੈ ਇਹਨਾਂ ਨੂੰ ਖੁਦਾ ਦਾ ਖੌਫ वो कह रहे हैं कि अब्बा जी को अभी भी लड़कियों के कॉलेज के सामने मार पड़ती है। ਭਾਈ ਦਿਲ ਪਿਸ਼ੋਰੀ ਨਾ ਕਰੀਏ ਤੇ ਬਾਬੇ ਹੋ ਗਏ ਨੇ। ਮੈਂ ਉਸੇ ਕਾਲਜ 'ਚ ਪੜ੍ਹਿਆ ਹੈਗਾ। ਉਹ ਖੁਦਾ ਅੱਜ ਵੀ ਗਰਲਸ ਕਾਲਜ। ਮੁੱਲਾ ਸ਼ਕਰਕੰਦੀ ਵਾਲਾ ਉੱਥੇ ਖਵਾਉਂਦਾ ਹੈਗਾ। ਹਾਂ, ਮੈਂ ਉਹਦੇ ਪੜਦਾਦੇ ਕੋਲੋਂ ਸ਼ਕਰਕੰਦੀ ਖਾਧੀ ਹੈ। ਅਕਬਰ ਅੱਲਾ ਵਾਦੇ ਨੂੰ ਕਹਿੰਦੇ ਹੁੰਦੇ ਸਨ ਕਿ ਬੇਟੇ ਜ਼ਰਾ ਵਜ਼ਨ ਆਪਣਾ ਸਹੀ ਰੱਖ ਭੱਟੋ ਸਾਹਿਬ ਦਾ ਦੌਰ ਮੈਂ ਦੇਖਿਆ, ਸਦਰ ਅਯੂਬ ਸਾਹਿਬ ਦਾ ਦੌਰ ਮੈਂ ਦੇਖਿਆ, ਠੀਕ ਹੈ ਜੀ। ਜ਼ਿਆ ਸਾਹਿਬ ਦਾ ਦੌਰ ਮੈਂ ਵੇਖਿਆ। ਮੈਂ ਤੁਹਾਨੂੰ ਕਿਹੜਾ ਦੌਰ ਗਿਣਾਵਾਂ? ਅੱਬੇ ਤੁਸੀਂ ਕਦੀ ਜਨਾਜ਼ਾ ਨਹੀਂ ਉੱਠਦਾ ਦੇਖਿਆ ਇਹ ਵੀ ਟੈਪ ਲਿਆਓ ਵੇਖਾਂਗਾ ਆਪਣੀ ਗੱਲ। तो आप अपनी औलाद को नहीं समझाते ये बूढ़े हो गए ये कैसे जवान रहे। ਉਹ ਭਾਈ ਖਾਂਦੇ ਹੀ ਨਹੀਂ ਗਏ, ਕੈਵੀਆਰ ਨਹੀਂ ਖਾਂਦੇ। ਮੈਂ ਇਹਨਾਂ ਕੈਵੀਆਰ ਖਾਦਾ ਆਪਣੀ ਹਯਾਤੀ 'ਚ। रोजाना इतना कहना कैवियर खा जाते हैं। ਮੈਂ ਝੀਂਗਾ ਕੱਚਾ ਖਾਦਾ ਜੇ ਜਾਓ। ਕੋਈ ਸ਼ੈ ਵੀ ਨਹੀਂ ਸਾਈਡ ਇਫੈਕਟ ਕਰ ਰਹੀ ਅਸੀਂ ਇੰਨੀ ਕੋਸ਼ਿਸ਼ ਕੀਤੀ ਹੈ ਪੈਸੇ ਲਾ ਕੇ ਕੋਰੋਨਰੀ ਖਬਰ ਇਹਨਾਂ ਲਈ ਮੁਖਤਸ ਕਰਾਈ ਹੈ ਇਹਦਾ ਚਮਲ ਹੈਗਾ ਇਹ ਉੱਥੇ ਲਿਖਾਇਆ ਜੀ ਕਮਿੰਗ ਸੂਨ ਅੱਬਾ ਲਿਖਾਇਆ ਅੱਬਾ ਵੈਲਕਮ। ਸਾਲ ਦੇ ਉੱਤੇ ਮੇਰਾ ਵੱਡਾ ਬੈਨਰ ਲਾਇਆ। ਦੋਵਾਂ ਗੱਲਾਂ ਜੋ ਕਿਸੇ ਤੇ ਕੀਤਾ ਇਤਮਾਦ ਤੁਸੀਂ तो आपकी जायदाद कितनी है जो ये मांग रहे हैं। ਜਾਇਦਾਦ ਕੁਛ ਵੀ ਨਹੀਂ ਹੈਗੀ। ਹਰੂਨ ਸਾਹਿਬ 2 ਫੈਕਟਰੀਆਂ ਨੇ, 2 ਕੋਠੀਆਂ ਨੇ, 60 ਦੁਕਾਨਾਂ ਹੈਗੀਆਂ ਨੇ। ਤੂੰ ਮੈਂ ਕਿੱਥੇ ਲੈ ਜਾਣੀਆਂ ਨੇ? ਅੱਛਾ ਵੇਖੋ ਅੱਜ ਮਰਾ ਕੱਲ ਦੂਸਰਾ ਦਿਨ। ਹਰੂਨ ਸਾਹਿਬ ਵੇਖੋ ਇਹ ਵੈਸੀ ਵੀ ਜਾਤੀ ਹੈ ਸਾਡੇ ਦਾਦੇ ਨੇ ਵੀ ਤਾਂ ਆਪਣੀ ਜ਼ਿੰਦਗੀ ਚ ਇਹਨਾਂ ਦੇ ਨਾਲ ਕੀਤੀ ਹੈ ਨਾ ਉਹ ਵੀ ਸਾਡੇ ਨਾਲ ਹੀ ਰਿਹਾਇਸ਼ ਪਜ਼ੀਰ ਨੇ दादा भी जिंदा है। ਜੀ ਉਹ ਦੁਬਈ ਗਏ ਨੇ ਯਾਸ਼ੀ ਲਈ ਭਾਈ ਸਿਗਰਟ ਨਹੀਂ ਪੀਤਾ ਸਾਰੀ ਜ਼ਿੰਦਗੀ। वेरी गुड ये तो बहुत- ਸਮੋਕਿੰਗ ਵਾਲੇ ਤੇ ਮੈਂ ਜਨਾਜ਼ੇ ਨਾਲ ਨਹੀਂ ਜਾਂਦਾ। उफ उफ उफ। हाँ जी। ये तो खैर आपने स्मोकिंग की बहुत अच्छा ਸਮੋਕਿੰਗ ਨਹੀਂ ਕੀਤੀ, ਦੌੜ ਲਾਈ, ਭਲਵਾਨੀ ਕੀਤੀ ਹੈ। ਅੱਛਾ। ਯਕੀਨ ਕਰੋ ਇਹ ਦੇਖੋ ਨਾ ਮਤਲਬ ਸਮਾਰਟ ਰਹੇ ਆ। ਮੋਟਾਪਾ ਹੀ ਖੁਦ ਬਿਮਾਰੀ ਹੈਗੀ ਹੈ। ਇਹ ਦੇਖੋ ਇਹ ਅਜੇ ਦੀ ਉਮਰ ਕੀ ਹੈ? 8 ਸਾਲ ਚਲੋ ਭਾਈ 62 ਸਾਲ ਜਿਹਦੇ ਅਸੀਂ ਪਿੱਠੂ ਗੋਲ ਗਰਮ ਖੇਡਦੇ ਸੀ। यार मुझे लगता है ये पैदा होके अब्बे जिडे होके हुन बूढ़े हो गए ने अब्बा उठे ਇਹ ਆਪਣੇ ਜਿਹੜੇ ਹੋ ਨਹੀਂ ਸਕਦੇ ਕਦੀ ਵੀ। ਕਦੀ ਕੋਈ ਪਿਓ ਜਿਹੜਾ ਵੀ ਹੋਇਆ, ਪਿਓ ਤੋਂ ਵੱਡਾ ਹੋਇਆ ਕੋਈ? अच्छा ਇੱਕ ਦਿਨ ਮੈਨੂੰ ਬਾਜ਼ਾਰ 'ਚ ਲੈ ਕੇ ਜਾ ਰਹੇ ਸੀ, ਕੋਈ ਕੰਮ ਹੈਗਾ ਸੀ। ਉਹ ਦੁਕਾਨ ਵਾਲਾ ਇਹਨਾਂ ਨੂੰ ਕਹਿੰਦਾ ਓਏ ਆਪਣੇ ਬੇਟੇ ਨੂੰ ਕਿੱਥੇ ਲੈ ਕੇ ਜਾ ਰਹੇ? ਐਸਾ ਅਜੀਬੋ ਗਰੀਬ ਮੰਜ਼ਰ ਹੋਇਆ ਨਾ ਜਦੋਂ ਮੇਰੇ ਸਟੰਟ ਪਏ ਨੇ क्या ਮੈਨੂੰ ਹਲਾ ਹਲਾ ਕੇ ਪੁੱਛਦੇ ਨੇ ਕਿ ਪੁੱਤਰ ਮੈਨੂੰ ਪਛਾਣਿਆ ਉਹ ਮੈਂ ਕਿਹਾ ਪੁੱਤਰ ਪਿਓ ਨੂੰ ਪੁੱਛਦਾ ਹੁੰਦਾ ਲੋਕ ਕਹਿੰਦੇ ਹੁੰਦੇ ਕਿ ਅੱਬਾ ਅੱਲਾ ਤੈਨੂੰ ਹਯਾਤੀ ਦੇਵੇ, ਅੱਬਾ ਤੈਨੂੰ ਅੱਲਾ ਜ਼ਿੰਦਗੀ ਦੇਵੇ। ਉਹ ਮੈਂ ਪੁੱਤਰਾਂ ਲਈ ਮੰਗਣ ਦੇ ਆਇਆ। ਇਹ ਬਾਦੇ ਟਾਈਮ ਮੈਂ ਇਹਨਾਂ ਕੋ ਪਿਆਰ ਲੈ ਕੇ ਕੰਮ ਤੇ ਜਾਂਦਾ। ਇਹਨਾਂ ਦੇ ਗੋਡਿਆਂ ਨੂੰ ਆਦੇ ਬੇਟਾ ਮੈਂ ਦੁਕਾਨ ਤੇ ਚੱਲਾਂ, ਮੇਰੀ ਦੁਆ ਕਰ। ਯਾ ਕਰੋ ਸ਼ਰਮ। ਸਿਗਰਟਾਂ ਪੀਂਦੇ ਨੇ। आपने क्या किया था। ਮੈਂ ਜੀ ਗਵਰਨਮੈਂਟ ਮੁਲਾਜ਼ਮ ਸਾ ਰਿਟਾਇਰ ਹੋ ਗਿਆ और आपने ਮੈਂ ਬੈਂਕਰ ਰਿਟਾਇਰ ਹੋਇਆ यार रिटायर हो गए कुछ दे दे बाबा। ਉਹ ਯਾਰ ਮੈਂ ਬੈਠਾ ਨਾ ਇੱਥੇ, ਤੁਹਾਡੀ ਬੁਢਾਪੇ 'ਚ ਖਿਦਮਤ ਕਿੰਨੇ ਕਰਨੀ ਹੈ? ਤੁਹਾਡਾ ਪਿਓ ਤੁਹਾਡੀਆਂ ਦਵਾਈਆਂ ਦੇ ਮੇਰਾ ਪੁੱਤਰ
ਪੁੱਤਰ ਮੇਰੇ ਨਾਲ ਹੈ ਯਾਰ, ਪੁੱਤਰ ਇੱਕ ਗਲਾਸ ਫੜਾਈ। आपका बेटा साथ जी है? मेरे नाल है, मेरा पुत्र है, ਉਹਨੂੰ ਕੋ ਮੇਰੇ ਪਾਣੀ ਦਾ ਗਲਾਸ ਫੜਾ ਦੇ। इनका बेटा जी, इनको एक गिलास पानी पिला दे। ਉਹ ਸ਼ੁਕਰੀਆ, ਜਿਉਂਦਾ ਰਹਿ ਪੁੱਤਰਾ। ਇਧਰ ਆ ਪਿਆਰ ਤੇ ਲੈ ਦਾਦੇ ਕੋਲੋਂ। यार तौबा तौबा। ਇਹ ਮੇਰੇ ਹੱਥਾਂ 'ਚ ਖੇਡੇ ਇਹਦੀ ਹਾਲ ਦੇਖ ਲਓ। ਚਲੋ ਮੇਰੇ ਹੱਥਾਂ 'ਚ ਖੜਾਇਆ ਜੇ, ਮੇਰੇ ਹੱਥਾਂ 'ਚ ਹੀ ਬੁੱਢਾ ਹੋ ਗਿਆ ਜੇ। ਖਰੇ ਕੀ ਕਰਦੇ ਨੇ ਲੋਕ ਅੱਜ ਕੱਲ ਦੀ ਔਲਾਦ ਹੈਗੀ ਨੇ, ਸ਼ਕਰਕੰਦੀ ਇਹ ਨਹੀਂ ਖਾਂਦੇ, ਸੰਘਾੜਾ ਇਹ ਨਹੀਂ ਖਾਂਦੇ, ਹੈ ਗਾਜਰ ਕੱਚੀ ਇਹ ਨਹੀਂ ਖਾਂਦੇ, ਹੈ ਪਿਆਜ਼ ਤੋੜ ਕੇ ਅਸੀਂ ਪਿਆਜ਼ ਵੇ ਇੰਜ ਤੋੜ ਦਿੰਦੇ ਇੰਜ ਪੇਟੀ ਥੱਲੇ ਵੜ ਜਾਣਾ, ਮੈਂ ਇੰਜ ਕਰਕੇ ਕੱਢ ਕੇ ਫੇਰ ਲਿਆਉਣਾ। ਇਹ ਪਿਆਜ਼ ਪੇਟੀ ਥੱਲੇ ਦੀ ਕੋਈ ਜਾਇਦਾਦ ਨਾ ਕੋਈ ਤਲਕ। ਪੁੱਤਰ ਮੈਨੂੰ ਪਤਾ ਜਿੱਦਾਂ ਉਹ ਮੈਂ ਦਵੋ ਜਾਇਦਾਦ ਕਦੋਂ ਦੇਣੀ ਆ? ਮੈਂ ਜੇਬ 'ਚ ਪਾਈ ਹੈ ਪੁੱਤਰ, ਮੇਰੇ ਮਰਨ ਤੋਂ ਬਾਅਦ ਤੁਸੀਂ ਜੋ ਮਰਜ਼ੀ ਕਰਨਾ। ਅੱਛਾ ਚਲੋ ਇੱਕ ਕਾਰਖਾਨਾ ਹੀ ਦੇ ਦਿਓ, ਬਾਕੀ ਨਾ ਦਿਓ ਹਾਲੀ, ਕੋਈ ਤਾਂ ਸਾਡਾ ਸਰਕਲ ਚੱਲੇ ਯਾਰ। ਕਾਹਦੇ ਲਈ ਅੱਜ ਮੈਂ ਇਹਨਾਂ ਨੂੰ ਸਭ ਕੁਝ ਦਿੱਤਾ ਹੁੰਦਾ ਹੁਣ ਇਹਨਾਂ ਨੇ ਮੇਰੀ ਟਗੇ ਦੀ ਇੱਜ਼ਤ ਨਹੀਂ ਸੀ ਕਰਨੀ। ਉਹ ਹਾਲੇ ਵੀ ਨਹੀਂ ਇਹਨਾਂ ਕਹਿਣਾ ਕਰਦੇ ਸੀ ਇਹਨਾਂ ਨੇ ਮੇਰੀ ਜੁੱਤੀ ਪਵਾਣੀ ਸੀ, ਮੰਜੀ ਮੇਰੀ ਚੌਂਕ 'ਚ ਡਾ ਦੇਣੀ ਸੀ। अच्छा नहीं, खैर इतनी नाहंजार औलाद तो नहीं, अब तो आगे उनके बच्चा उनका बेटा देखा आपने, आपसे बड़ा लग रहा है वो। ਨਹੀਂ ਤੂੰ ਸਰਕਾਰੀ ਮੁਲਾਜ਼ਮ ਸੀ, ਜਿਹੜਾ ਤੈਨੂੰ ਮਿਲਿਆ ਉਹ ਜਿਹੜਾ ਰਿਟਾਇਰਮੈਂਟ 'ਚ ਕੀ ਹੁੰਦਾ ग्रेजुटी। ਗ੍ਰੈਜੂਟੀ, ਉਹ ਕਿੱਥੇ ਹੈ? ਅੱਬਾ ਜੀ 4 ਧੀਆਂ ਤੁਹਾਡੇ ਸਾਹਮਣੇ ਵਿਆਹੀਆਂ ਨੇ। ਤੇ ਮੈਂ ਵੀ ਤਾਂ ਤੁਹਾਡੇ ਸਾਹਮਣੇ ਹੀ ਸਾਂ। ਉਹਦੇ ਚ ਵਿਆਹੀਆਂ ਨੇ ਮੈਂ। ਤੇ ਜ਼ਾਹਰ ਹੈ ਤੁਹਾਡੀਆਂ ਧੀਆਂ ਨੇ, ਮੇਰੀਆਂ ਵੀ ਧੀਆਂ ਨੇ। आपके पैसे कहाँ गए जो बैंक ने दिए थे आपको? ਹਰ ਜੀ 2 ਵਾਰੀ ਬਾਈਪਾਸ ਕਰਾਇਆ ਤੇ ਲਾਏ ਆ। ਨਹੀਂ ਬਾਈਪਾਸ ਕਰਾਇਆ ਹੈਗਾ। ਦੇਖੋ ਮੇਰੀ ਗੱਲ, ਇਹਨੂੰ ਮੈਂ ਉਦੋਂ ਕਹਿਣਾ ਸਿਗਰਟ ਨਾ ਪੀਓ, ਇਹ ਸਿਗਰਟ ਦੇ ਨਾਲ ਵੇਨਾ ਬੰਦ ਹੁੰਦੀ ਹੈ। जी जी बिल्कुल। ਮੈਂ ਗਰਮ ਪਾਣੀ ਪੀਣਾ ਅੱਜ ਵੀ, ਮੈਂ ਜੂਨ ਜੁਲਾਈ 'ਚ ਗਰਮ ਪਾਣੀ ਪੀਤਾ ਹੈ। ਜੂਨ ਜੁਲਾਈ चीज की है तो यार। ਸ਼ਰਮ ਸਾਹਿਬ ਕੋਈ ਪਿਓ ਪੁੱਤਰਾਂ ਦਾ ਵੀ ਚੇਜ਼ਾ ਲਾਂਦਾ ਹੈ। ਮੈਂ ਦੋਵੇਂ ਘੋੜੇ ਰਿਪਲੇਸ ਕਰਾਏ ਨੇ, ਮੇਰੇ ਅੱਗੇ ਆ ਕੇ ਹਾਈ ਜੰਪ ਕਰ ਰਿਹਾ ਹੋਏ ਯਾਰ। ਯਾਰ ਮੈਂ ਤਾਂ यार कच्चा झींगा क्यों खाता? मैं उदों तो उत्ते फसिया। ਭਾਜੀ ਇੰਜ ਕਰਕੇ ਪਾਣੀ 'ਚ ਮੱਛੀ ਬੜੀ ਦੀ ਸੀ, ਬੜਾ ਮੰਦਰ ਚਲਾ ਜਿਹੜਾ ਮੰਦਰ ਬੰਦਾ ਦੇ ਕੰਡੇ ਕੱਢਣ ਬਹਿ ਗਿਆ ਨਾ, ਉਹਦਾ ਕੰਡਾ ਨਿਕਲ ਗਿਆ। ਨਿਕਲ ਰਿਹਾ। ਇਹ ਮੈਨੂੰ ਕਹਿੰਦੇ ਅੱਬਾ ਜੀ ਮੈਨੂੰ ਐਨਕ ਲਵਾ ਦੇ, ਮੈਨੂੰ ਨਜ਼ਰ ਨਹੀਂ ਆਉਂਦਾ। ਦੱਸੋ ਯਾਰ, ਹੈਂ? ਮੈਂ ਕਿਤੇ ਵਿਆਹ ਸ਼ਾਦੀ ਤੇ ਨਾਲ ਲੈ ਜਾਵਾਂ, ਉਹ ਮਾਰਕੀਆਂ ਉੱਤੇ ਬੜੀਆਂ ਨੇ, ਜੀ ਪੌੜੀਆਂ ਨਹੀਂ ਚੜੀਆਂ ਜਾਂਦੀਆਂ, ਮੈਂ ਦੋਵਾਂ ਨੂੰ ਇੰਜ ਫੜਿਆ ਹੁੰਦਾ ਜਿਵੇਂ ਉੱਤੇ ਮੈਂ ਦਾਖਲ ਕਰਾਉਣ ਚੱਲਾ। ਸਪੋਰਟ ਨਹੀਂ ਜੇ ਕਰਨਾ ਬੱਚਿਆਂ ਨੂੰ। ਮੈਨੂੰ ਲੋਕੀ ਪੁੱਛਦੇ ਨੇ ਚਾਚਾ ਸੜਾ ਬੱਚੇ ਠੀਕ ਨੇ? ਉਹ ਕੀ ਹੋਇਆ ਸੀ ਉਹ ਨਿੱਕੇ ਨੂੰ? ਦੱਸੋ ਤੁਹਾਨੂੰ ਕਦੀ ਕਿਸੇ ਨੇ ਪੁੱਛਿਆ? ਉਹ ਤੁਹਾਡਾ ਪਿਓ ਨੂੰ ਸੁਣਿਆ ਜੀ ਬੁਖਾਰ ਚੜਿਆ, ਸੁਣਿਆ ਤੁਸੀਂ? ਅਸੀਂ ਤਾਂ ਕਹਿੰਦੇ ਸਾਨੂੰ ਸੁਣਨ ਨੂੰ ਮਿਲੇ। यार देखिए ਭਾਈ ਦੇਸੀ ਘਿਓ ਖਾਦਾ ਮੈਂ, ਕੱਚਾ ਪੀ ਜਾਂਦਾ ਹੁੰਦਾ ਸੀ। ਦੇਸੀ ਘਿਓ ਪਾਈਆ 2 ਕਿਲੋ जी। ਮੈਂ ਘਰ 'ਚ ਰੱਖਿਆ। ਮੈਂ ਅੱਜ ਤੱਕ ਨਾ ਇਹ ਡਾਲਡਾ ਖਾਦਾ ਹੀ ਨਹੀਂ। अच्छा देसी घी। ਮੈਂ ਤੇ ਅੱਜ ਤੱਕ ਹਰੂਨ ਸਾਹਿਬ ਗੋਸ਼ਤ ਤੋਂ ਚਰਬੀ ਨਹੀਂ ਲੈਣ ਦਿੱਤੀ। क्यों? ਚਰਬੀ ਸਵੇਦ ਖਾਦਾ। ਇਸ ਗੱਲ ਦੀ ਕਾਫੀ ਮੈਨੂੰ ਸ਼ਿਕਾਇਤ ਵੀ ਆਈ ਹੈ। ਇਹ ਮੇਰੀ ਗੱਲ ਸੁਣੋ, ਇਹ ਜਿਹੜੀ ਚਰਬੀ ਹੁੰਦੀ ਹੈ ਵੀ ਘਿਓ ਹੀ ਹੁੰਦਾ ਹੈ। देखिए इनका जो भी हिस्सा बनता है ना, कम से कम उतना बहने हैं इनकी कोई। ਵੀ ਇਹ ਧੀ ਹੈ। हाँ जी। ओह क्या हुआ? क्या हुआ? ਓਏ ਓਏ ਧੀਆਂ ਜਿਹੜੀਆਂ ਹੁੰਦੀਆਂ ਨਾ, ਜੀ, ਜੀ। ਇਹ ਰਹਿਮਤ ਹੁੰਦੀ। बेशक बेशक। ਕਦੀ ਮਾਯੂਸ ਨਹੀਂ ਹੋਣਾ ਚਾਹੀਦਾ ਇਹਨਾਂ ਕੋਲੋਂ। जी 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 बेशक बेशक। ਜਿਹਨੂੰ ਅੱਲਾ ਨੇ ਧੀ ਦਿੱਤੀ ਸਮਝੋ ਅੱਲਾ ਉੱਤੇ ਖੁਸ਼ ਹੋ ਗਿਆ। ਮੇਰੀਆਂ 2 ਬੇਟੀਆਂ ਨੇ, अच्छा। ਇੱਕ 68 ਸਾਲ ਦੀ ਸੀ, 4 ਬੱਚੇ ਨੇ ਉਹਦੇ। ਉਹ ਫੌਤ ਹੋ ਗਈ ਹੈ ਤੇ ਮੇਰਾ ਜਵਾਈ ਵੀ ਮਰ ਗਿਆ। ਔਲਾਦ ਉਹਦੀ ਜਵਾਨ ਹੈ। ਉਹ ਦੂਸਰੀ ਮੇਰੀ ਧੀ ਸੀ ਜੀ। ਉਹ ਲੰਡਨ ਹੁੰਦੀ UK, ਅੱਛਾ। ਬਰਮਿੰਗਮ। वो ठीक ने? ਉਹ ਠੀਕ ਹੈ, ਆਪਣਾ ਉੱਥੇ ਖਾ ਪੀ ਰਹੇ। ਉਹ ਮੇਰੇ ਕੋਲ 1 ਸਾਲ ਵੱਡੇ ਨੇ, 63 ਸਾਲ ਦੇ। ਉਹਨਾਂ ਦਾ ਆਪਰੇਸ਼ਨ ਹੋਇਆ ਹੈ ਜੀ, ਸਰਜਰੀ ਉਹਨਾਂ ਨੇ ਕਰਾਈ ਹੈ। ਵੀ ਉੱਠਣਾ ਹੀ ਨਹੀਂ ਸਵੇਰੇ, ਨਾ ਦੌੜਨਾ ਹੈ ਨਾ ਭੱਜਣਾ ਹੈ। ਫਿਰ ਕਹਿੰਦੇ ਬਿਮਾਰੀਆਂ ਲੱਗ ਜਾਂਦੀਆਂ। हाँ ये सही बात है। अच्छा आप अभी भी वजन उठा रहे हैं, जिम जा रहे हैं, पुत्र तारू मेरे सामने कुछ नहीं मिल रहा अंकल। ਯਕੀਨ ਕਰੋ ਮੈਂ ਜਿਮ ਜਾਂਦਾ, ਜਿਹੜੇ ਡੰਬਰ ਮੈਂ ਚੁੱਕਣਾ ਨਾ ਕੋਈ ਵੀ ਨਹੀਂ ਚੁੱਕਦਾ। ਇਸੇ ਗੱਲ ਤੋਂ 2 ਵਾਰੀ ਅੱਬੇ ਦੇ ਪਰਚਾ ਆਇਆ। ਉਹਨਾਂ ਨੇ ਮਨਾ ਕੀਤਾ ਸੀ ਵੀ ਨਹੀਂ ਚੁੱਕਣੇ। ਓਏ ਮੈਂ ਕਹਿੰਦਾ ਜਾਇਦਾਦ ਤੇ ਦਵੋ, ਹੁਣ ਕਾਹਦਾ ਰੌਲਾ ਵਾ? ਐਡੀ ਦੂਰ ਆਏ ਵੀ ਆ, ਉਹ ਮੁਨਸਬ ਸਾਹਮਣੇ ਬੈਠੇ ਆ। ਜਾਇਦਾਦ ਤੇ ਤੂੰ ਇੰਜ ਕਹਿੰਦੇ ਆ ਵੀ ਇਹ ਸਾਲਨ ਥੋੜਾ ਜਿਹਾ ਦਿਓ ਮੈਨੂੰ। तुम्हारे को ताया है? ਫੌਤ ਹੋ ਗਏ। कोई चचा है? ਫੌਤ। छोटे छोटे कोई चचा? हाँ जी फौत हो गए। ਓਏ आपके कोई मामू? फौत हो गए सर। कोई छोटे मामू? फौत हो गए सर। ਓਏ ਭਾਈ ਮੈਂ ਆ ਮੂਲਿਆਂ ਦੇ ਛੱਡ ਕੇ ਆ ਰਿਹਾ। सारे छड़ के आई जा रहे हैं। ਕੀ ਬਾਸ਼ਾ ਦੇਖੀ ਮੈਂ ਕਵਰ ਆਪ ਕੱਢ ਲੈਂਦਾ ਹੁੰਦਾ ਸੀ। ਵਿੱਚ ਮੈਂ ਲੰਮਾ ਪੈ ਕੇ ਵੀ ਐਂ ਦੇਖਣਾ ਵੀ ਐਂ ਜੰਜ ਕਰਕੇ ਵੀ ਪੂਰੀ ਹੈ, ਬਿਲਕੁਲ ਸਹੀ ਹੈ। ਜਦੋਂ ਨਾਪ ਮੈਨੂੰ ਉੱਤੇ ਲੈਂਦੇ ਨਾ ਸੀ, ਮੇਰਾ ਦੋਸਤ ਹੁੰਦਾ ਸੀ ਇੱਕ ਸਾਡਾ, ਉਹਨੇ ਕਹਿਣਾ ਗੋਡੇ ਸਿੱਧੇ ਕਰ, ਮੈਂ ਇੰਜ ਕਰਨੇ ਨਾ, ਉਹਨੇ ਕਹਿਣਾ ਨਹੀਂ ਇਧਰੋਂ ਥੋੜਾ ਜਿਹਾ ਖੋਦੋ ਇਧਰੋਂ।
ਭਾਈ ਇਹ ਨਹੀਂ ਗਾ, ਜਿਹੜੀ ਰਾਤ ਕਬਰ ਚ ਆਣੀ ਹੈ ਨਾ ਉਹ ਬਾਹਰ ਨਹੀਂ। ਅੱਬਾ ਜੀ ਹਾਂਜੀ ਜਿਹੜੀ ਤੁਹਾਡੀ ਰਾਤ ਕਬਰ 'ਚ ਹੈ ਨਾ ਜੀ ਜੀ। ਉਹ ਵੀ ਤੁਹਾਡੀ ਕਬਰ ਤੋਂ ਬਾਹਰ ਹੈ। ਪਤਾ ਕੀ ਹੈ? ਜਿਹੜਾ ਇਨਸਾਨ ਦੁਨੀਆ ਤੇ ਆਇਆ ਉਹਨੇ ਵਾਪਸ ਜਾਣਾ ਹੀ ਜਾਣਾ। ਤੁਸੀਂ ਕਦੋਂ ਜਾਣਾ? ਬਹੁਤ ਬੜਾ ਹੱਕ ਹੈ ਸਾਡੀ ਤੂੰ ਤੇ ਬੜਾ ਸਟੇ ਲੈ ਗਿਆ। ਓ ਗੱਲਾਂ ਨਹੀਂ ਕਰਨੀਆਂ, ਮੈਂ ਆਪਣੀ ਬਜ਼ੁਰਗ ਔਲਾਦ ਕਿੱਦਾਂ ਮੋਢਿਆਂ ਤੇ ਲਿਜਾਵਾਂ। नाज़रीन आपसे मिलते हैं अगले कैंडी बॉक्स में। मुझे इसका कोई हल नजर नहीं आता। ਇਹਨਾਂ ਨੇ ਹਾਸੇ ਮਖੌਲ ਦੇ ਨਾਲ ਇੱਕ ਸਿੱਖਿਆ ਵੀ ਦਿੱਤੀ ਹੈ ਕਿ ਮਤਲਬ ਅੱਜ ਕੱਲ ਦੇ ਬੱਚੇ ਜਿਹੜੇ ਮਤਲਬ ਉਨੀ ਐਕਟੀਵਿਟੀ ਨਹੀਂ ਕਰ ਪਾਉਂਦੇ ਕਿਉਂਕਿ ਲਾਈਫ ਸਟਾਈਲ ਬਹੁਤ ਚੇਂਜ ਹੋ ਗਿਆ ਪੁਰਾਣੇ ਨਾਲੋਂ ਹੁਣ। ਫੈਸਿਲਿਟੀਜ਼ ਪਹਿਲਾਂ ਇੰਨੀਆਂ ਨਹੀਂ ਸੀ ਜਿਹਦੇ ਕਰਕੇ ਮਤਲਬ ਬਜ਼ੁਰਗ ਹਰ ਟਾਈਮ ਕੰਮ ਕਰਦੇ ਰਹਿੰਦੇ ਸੀ। ਅੱਜ ਕੱਲ ਮਸ਼ੀਨਾਂ ਦਾ ਯੁੱਗ ਆ ਗਿਆ, ਹਰੇਕ ਚੀਜ਼ ਮਸ਼ੀਨ ਦੇ ਨਾਲ ਹੋ ਜਾਂਦੀ। ਪਹਿਲਾਂ ਰੋਟੀ ਬਣਾਉਣ ਲੱਗੇ ਵੀ ਬਾਲਣ ਮਤਲਬ ਵੱਢ ਕੇ ਲਿਆਉਣਾ ਪੈਂਦਾ ਸੀ, ਹੁਣ ਗੈਸ ਨਹੀਂ ਸਰ ਜਾਂਦਾ। ਮਤਲਬ ਨਿੱਕੇ ਨਿੱਕੇ ਕੰਮ ਵੀ ਸੌਖੇ ਹੋ ਗਏ ਨੇ, ਕੋਈ ਮਿਹਨਤ ਨਹੀਂ ਕਰਨੀ ਪੈਂਦੀ। ਵੀ ਬਿਮਾਰੀਆਂ ਜ਼ਿਆਦਾ ਹੋ ਗਈਆਂ ਜਿਹਦੇ ਕਰਕੇ ਸਰੀਰ ਵੀ ਉਦਾਂ ਦੇ ਹੋ ਗਏ ਨੇ। ਉਹਨਾਂ ਨੇ ਸਿੱਖਿਆ ਵੀ ਦਿੱਤੀ ਨਾਲ ਤੇ ਬਹੁਤ ਵਧੀਆ ਮੈਸੇਜ ਵੀ ਦਿੱਤਾ ਕਿ ਥੋੜਾ ਆਪਣੀ ਸਰੀਰ ਦੀ ਐਕਟੀਵਿਟੀ ਕਰੋ ਤੇ ਬਹੁਤ ਵਧੀਆ ਵੀਡੀਓ ਸੀ। ਤੇ ਹਾਸੇ ਮਖੌਲ ਦਾ ਇਹਨਾਂ ਨੇ ਬਹੁਤ ਵਧੀਆ ਜਿਹੜੀ ਵੀਡੀਓ 'ਚ ਗੋਗਾ ਪਸਰੂਰੀ ਹੋਵੇ ਨਾ ਉਹ ਵੀਡੀਓ ਆਲਰੇਡੀ ਬਹੁਤ ਵਧੀਆ ਬਣਦੀ ਆ। ਸੋ ਤੁਸੀਂ ਕਮੈਂਟ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਆ। ਸੋ ਅੱਜ ਲਈ ਨੇ ਦੋਸਤੋ, ਫਿਰ ਮਿਲਾਂਗੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।